ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 14 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਜੇ ਅੱਜ ਦੀਆਂ ਖਬਰਾਂ ਵੱਲ ਚੱਲੀਏ, ਸਭ ਤੋਂ ਪਹਿਲੀ ਖਬਰ ਇਹ ਆ ਰਹੀ ਆ ਵੀ ਯੂਐਸਏ ਦੇ ਵਿੱਚ ਜਿਹੜੀ ਪਹਿਲੀ ਨਰਸ ਬੀਬੀ ਸੀਗੀ, ਸਾਂਦਰਾ ਲਿੰਡਸੇ, ਲੌਂਗ ਆਈਲੈਂਡ ਤੋਂ ਸੀ, ਜਿਊਸ਼ ਮੈਡੀਕਲ ਸੈਂਟਰ ਦੇ ਲਈ ਕੰਮ ਕਰਦੀ ਸੀ। ਸੋ ਉਸਨੇ ਇਹ ਕਿਹਾ ਆ ਵੀ ਅਸੀਂ ਬਹੁਤ ਥੱਕ ਗਏ ਆ ਤੇ ਬਹੁਤ ਜ਼ਿਆਦਾ ਜਿਹੜੇ ਕੰਸਰਨਡ ਹੈਗੇ ਆ, ਖਾਸ ਕਰਕੇ ਪੈਨੇਡੇਮਿਕ ਨੂੰ ਲੈ ਕੇ, ਕਰੋਨਾ ਨੂੰ, ਕਿਉਂਕਿ ਇਹ ਸਾਰਾ ਕੁਝ ਡਰੈਗ ਹੁੰਦਾ ਜਾ ਰਿਹਾ ਆ। ਕਹਿੰਦੇ ਵੀ ਹਜੇ ਵੀ ਬਹੁਤ ਇਦਾਂ ਦੇ ਲੋਕ ਆ ਜਿਹੜਾ ਵੈਕਸੀਨ ਨਹੀਂ ਲਾ ਰਹੇ। ਜਿਹੜੀ ਸੀਡੀਸੀ ਆ ਉਹ ਤਾਂ ਬਾਰ-ਬਾਰ ਮਿੰਨਤਾਂ ਕਰ ਰਿਹਾ ਵੀ ਭਾਈ ਤੁਸੀਂ ਦੋਨੋਂ ਟੀਕੇ ਲਵਾਓ, ਬੂਸਟਰ ਵੀ ਲਵਾਓ। ਪਰ ਉਹ ਕਹਿੰਦੀ ਆ ਬੀਬੀ ਭਈ ਨਹੀਂ, ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ। ਦੇਖੋ, ਅਸੀਂ ਰਿਸਕ ਵੀ ਲਿਆ ਸੀ, ਸਭ ਤੋਂ ਪਹਿਲਾਂ ਉਹਨਾਂ ਨੇ ਟੀਕੇ ਲਵਾਏ ਸੀ ਵੀ ਕਿਸ ਤਰ੍ਹਾਂ ਦਾ ਉਹਦਾ ਅਸਰ ਹੋਣਾ ਹੈਗਾ ਆ। ਹੁਣ ਤੱਕ ਯੂਐਸਏ ਦੇ ਵਿੱਚ 485 ਮਿਲੀਅਨ ਡੋਜ਼ਸ ਜਿਹੜੀਆਂ ਆ ਐਡਮਿਨਿਸਟਰ ਹੋ ਚੁੱਕੀਆਂ ਹੈਗੀਆਂ, ਜਿਹੜਾ ਕਿ ਜੇ ਫੁੱਲੀ ਵੈਕਸੀਨੇਟਡ ਲੋਕਾਂ ਦੀ ਗਿਣਤੀ ਦੇਖੀ ਜਾਵੇ, ਉਹ 60.9% ਬਣਦੀ ਹੈਗੀ ਆ, ਜਿਹੜੇ ਕਿ ਲਗਭਗ 202 ਮਿਲੀਅਨ ਲੋਕ ਬਣਦੇ ਹੈਗੇ ਆ। ਸੋ ਸੀਡੀਸੀ ਦੇ ਡਾਇਰੈਕਟਰ ਰੋਸ਼ੈਲ ਵਲੈਂਸਕੀ ਨੇ ਇੱਕ ਵਾਰੀ ਫੇਰ ਲੋਕਾਂ ਨੂੰ ਬੇਨਤੀ ਕੀਤੀ ਹੈ ਵੀ ਭਈ ਵੈਕਸੀਨੇਟਡ ਹੋ ਜਾਓ। ਜਿਹੜਾ ਬੂਸਟਰ ਵੈਕਸੀਨ ਆ ਉਹ ਵੀ ਲਾ ਲਓ, ਕਿਉਂਕਿ ਓਮੀਕਰੋਨ ਇਹ ਜਿਹੜਾ ਆ ਚਾਹੇ ਘੱਟ ਨੁਕਸਾਨ ਦੇਵੇ, ਪਰ ਇਹ ਨਵੀਂ ਵੇਵ ਆ ਰਹੀ ਆ। ਆਪਾਂ ਦੇਖ ਰਹੇ ਹਾਂ ਵੀ ਬਹੁਤ ਜਲਦੀ ਜਿਹੜੀ ਆ ਓਮੀਕਰੋਨ ਦੇ ਨਾਲ ਵੇਵ ਵੱਧ ਰਹੀ ਆ। ਸਵੇਰੇ ਵੀ ਸਾਂਝੀ ਕੀਤੀ ਸੀ ਖਬਰ ਤੁਹਾਡੇ ਨਾਲ ਵੀ ਕੈਲੀਫੋਰਨੀਆ ਨੇ ਸਾਰੇ ਹੀ ਜਗ੍ਹਾ ਤੇ, ਪੂਰੀ ਸਟੇਟ ਦੇ ਵਿੱਚ ਹੁਣ ਇਨਡੋਰ ਮਾਸਕਿੰਗ ਦੀ ਜਿਹੜੀ ਕੰਡੀਸ਼ਨ ਆ ਉਹ ਲਾ ਦਿੱਤੀ ਹੈਗੀ ਆ ਵੀ ਤੁਹਾਨੂੰ ਜਿੱਥੇ ਵੀ ਕਿਤੇ ਤੁਸੀਂ ਬਿਜ਼ਨਸ 'ਚ ਇਨਸਾਈਡ ਜਾਂਦੇ ਆ ਤੇ ਤੁਹਾਨੂੰ ਮਾਸਕ ਪਾਉਣਾ ਪਊਗਾ। ਅਗਲੀ ਖਬਰ ਵੱਲ ਚੱਲੀਏ। ਅੱਜ ਫੈਡਰਲ ਜੱਜ ਨੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣਾ ਦਾ ਜਿਹੜਾ ਟੈਕਸ ਰਿਟਰਨ ਵਾਲਾ ਕੇਸ ਸੀਗਾ, ਉਹਦੇ ਸਬੰਧ ਦੇ ਵਿੱਚ ਇਹ ਕਿਹਾ ਹੈਗਾ ਆ ਵੀ ਟੈਕਸ ਰੈਕਰਡਸ ਇਹ ਸੀਕ੍ਰੇਟ ਨਹੀਂ ਹੈਗੇ। ਸੋ ਇਹ ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਟੈਕਸ ਰੈਕਰਡਸ ਆ ਇਹ ਸ਼ੋਅ ਕੀਤੇ ਜਾ ਸਕਦੇ ਹੈਗੇ ਆ। ਸੋ ਇਹ ਇੱਕ ਵੱਡਾ ਜਿਹੜਾ ਚੈਲੰਜ ਹੈਗਾ ਆ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਕਾਫੀ ਲੰਮੇ ਸਮੇਂ ਤੋਂ ਇਹ ਕੋਸ਼ਿਸ਼ ਕੀਤੀ ਸੀ ਕਿ ਉਹਨਾਂ ਦੇ ਜਿਹੜੇ ਟੈਕਸ ਰਿਟਰਨਸ ਆ ਉਹ ਪਬਲਿਕ ਨੂੰ ਨਾ ਦਿਖਾਏ ਜਾਣ। ਕਰੋਨਾ ਵਾਇਰਸ ਦੀ ਆਪਾਂ ਪਹਿਲੀ ਖਬਰ ਸਾਂਝੀ ਕਰਦੇ ਸੀ। ਅੱਜ ਪੂਰੇ 8 ਲੱਖ ਲੋਕ ਹੋ ਗਏ ਆ ਜਿਨ੍ਹਾਂ ਦੀ ਕਰੋਨਾ ਵਾਇਰਸ ਦੇ ਨਾਲ ਅਮਰੀਕਾ ਵਿੱਚ ਮੌਤ ਹੋਈ ਆ। ਸੋ ਦੇਖੋ, ਅਮਰੀਕਾ ਵਰਗੇ ਮੁਲਕ ਦੇ ਵਿੱਚ ਵੀ 8 ਲੱਖ ਲੋਕ ਕਰੋਨਾ ਵਾਇਰਸ ਨਾਲ ਹੁਣ ਤੱਕ ਮਾਰੇ ਜਾ ਚੁੱਕੇ ਹੈਗੇ ਆ। ਸੋ ਇਹ ਬਹੁਤ ਵੱਡਾ ਨੰਬਰ ਆ। ਕਹਿੰਦੇ ਪਈ ਇਹ ਜੌਨ ਹੌਪਕਿੰਸ ਯੂਨੀਵਰਸਿਟੀ ਨੇ ਇਹ ਸਾਰਾ ਡਾਟਾ ਇਕੱਠਾ ਕੀਤਾ ਹੈਗਾ। ਜੇ ਯੂਐਸ ਦੀ ਦੇਖਿਆ ਜਾਵੇ ਪੂਰੇ ਵਰਲਡ ਦੇ ਹਿਸਾਬ ਨਾਲ 4% ਜਿਹੜੀ ਵਰਲਡ ਦੀ ਪਾਪੂਲੇਸ਼ਨ ਆ ਉਹਦੇ ਹਿਸਾਬ ਨਾਲ 15% ਜਿਹੜੇ ਡੈਥ ਰੇਟਸ ਹੋਏ ਆ ਉਹ ਯੂਐਸਏ ਦੇ ਵਿੱਚ ਹੋਏ ਹੈਗੇ ਆ। ਸੋ ਇਹ ਬਹੁਤ ਵੱਡਾ ਫਿਗਰ ਆ। ਇੰਡੀਆ ਦੇ ਵਿੱਚ ਵੀ ਮਿਲੀਅਨਸ ਦੇ ਹਿਸਾਬ ਨਾਲ ਮੌਤਾਂ ਹੋਈਆਂ, ਪਰ ਉਹ ਤਾਂ 4 ਲੱਖ ਤੇ ਬੈਠੇ ਆ। ਆਪਾਂ ਦੇਖਿਆ ਵੀ ਕਿਸ ਤਰ੍ਹਾਂ ਐਨਪੀਆਰ ਨੇ, ਨਿਊਯਾਰਕ ਟਾਈਮਜ਼ ਨੇ ਵੱਡਾ ਆਰਟੀਕਲ ਲਿਖਿਆ ਸੀ ਵੀ 5 ਮਿਲੀਅਨ ਦੇ ਕਰੀਬ ਮੌਤਾਂ ਹੋਈਆਂ ਹੋਣੀਆਂ ਇੱਕ ਟਾਈਮ ਦੇ ਉੱਤੇ। ਤਾਂ ਜਿਹੜਾ ਗੰਗਾ ਦਾ ਦਰਿਆ ਆ ਉਹ ਪੂਰੀਆਂ ਲਾਸ਼ਾਂ ਦੇ ਨਾਲ ਭਰਿਆ ਹੋਇਆ ਸੀ। 200 ਮਿਲੀਅਨ ਵੈਕਸੀਨੇਟਡ ਅਮਰੀਕਨ ਹੋ ਚੁੱਕੇ ਆ, 60% ਪਾਪੂਲੇਸ਼ਨ ਦਾ ਬਣਦੇ ਆ, ਪਰ ਹਜੇ ਵੀ ਬਹੁਤ ਵੱਡੀ ਗਿਣਤੀ ਹੈਗੀ ਆ ਜਿਹੜੇ ਲੋਕ ਵੈਕਸੀਨ ਨਹੀਂ ਲਵਾ ਰਹੇ। ਅਗਲੀ ਖਬਰ ਰਹਿ ਚੁੱਕੇ ਨਿਊਯਾਰਕ ਦੇ ਗਵਰਨਰ ਐਂਡਰਿਊ ਕੁਮੋ ਹੋਣਾ ਦੇ ਸੰਬੰਧ ਦੇ ਵਿੱਚ ਆ। ਉਹਨਾਂ ਨੂੰ ਅੱਜ ਜਿਹੜਾ ਆ ਇੱਕ ਜੱਜ ਨੇ ਇਹ ਕਿਹਾ ਆ ਵੀ $5 ਮਿਲੀਅਨ ਜਿਹੜਾ ਉਹਨਾਂ ਨੇ ਇੱਕ ਬੁੱਕ ਲਿਖੀ ਸੀ, ਕੋਵਿਡ ਬੁੱਕ ਮਨੀ, ਉਹਦੇ ਸੰਬੰਧ ਦੇ ਵਿੱਚ ਉਹ ਵਾਪਸ ਕਰਨਾ ਪਊਗਾ। ਕੁਮੋ ਦੇ ਲਾਇਰ ਨੇ ਇਹ ਕਿਹਾ ਆ ਵੀ ਇਹ ਆਪਾਂ ਕੇਸ ਨੂੰ ਫਾਈਟ ਕਰਾਂਗੇ। ਪਿਛਲੇ ਹਫ਼ਤੇ ਹਾਰਪਰ ਕੋਲਿਨਜ਼ ਪਬਲਿਸ਼ਰ ਨੇ ਇੱਕ ਪਲਾਨ ਕੈਂਸਲ ਵੀ ਕਰ ਦਿੱਤੀ ਸੀ, ਜਿਹੜੀ ਇਹਨਾਂ ਦੀ ਜਿਹੜੇ ਨਿਊਯਾਰਕ ਦੇ ਗਵਰਨਰ ਐਂਡਰਿਊ ਕੁਮੋ ਆ ਉਹਨਾਂ ਦੀ ਬੁੱਕ ਨੂੰ ਲੈ ਕੇ, ਕਿਉਂਕਿ ਉਹਨਾਂ ਦਾ ਜਿਹੜਾ ਬ੍ਰਦਰ ਆ ਮਾਰੀਓ ਕੁਮੋ, ਜਿਹੜਾ CNN ਦਾ ਬਹੁਤ ਵੱਡਾ ਹੋਸਟ ਵੀ ਸੀ, ਉਹ ਸੈਕਸ ਸਕੈਂਡਲ ਦੇ ਵਿੱਚ ਫਸਿਆ ਸੀ। ਸੋ ਉਸ ਕਰਕੇ ਵੀ ਜਿਹੜੀ ਆ ਉਹਨਾਂ ਦੀ ਜਿਹੜੀ ਸਾਈਨ ਅਪ ਤੋਂ ਨਾ ਕਰ ਦਿੱਤੀ ਹੈਗੀ ਆ।
ਨਿਊਯਾਰਕ ਸਟੇਟ ਦੇ ਐਥਿਕਸ ਕਮਿਸ਼ਨ ਜਿਹੜਾ ਆ, ਉਹਨਾਂ ਨੇ ਅੱਜ ਸਵੇਰੇ ਆਰਡਰ ਕੀਤਾ ਵੀ ਰਹਿ ਚੁੱਕਾ ਗਵਰਨਰ ਐਂਡਰਿਊ ਕੁਓਮੋ, ਉਸ ਨੂੰ $5 ਮਿਲੀਅਨ ਜਿਹੜੇ ਪੈਸੇ ਮਿਲੇ ਆ ਇਸ ਬੁੱਕ ਤੋਂ, ਉਹ ਵਾਪਸ ਕਰਨੇ ਪੈਣਗੇ, ਕਿਉਂਕਿ ਉਹ ਗਵਰਨਮੈਂਟ ਦਾ EMPLOYEE ਸੀ ਉਸ ਟਾਈਮ ਦੇ ਉੱਤੇ। ਸੋ ਇਹ ਐਥਿਕਸ ਦੇ ਅੰਦਰ ਆਉਂਦਾ ਹੈਗਾ ਆ। ਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਕੰਟੱਕੀ ਤੋਂ ਆ ਰਹੀ ਆ। ਆਪਾਂ ਪਿਛਲੇ ਕਈ ਦਿਨਾਂ ਤੋਂ ਦੱਸ ਰਹੇ ਹਾਂ ਵੀ ਕਿਸ ਤਰ੍ਹਾਂ ਕੰਟੱਕੀ ਦੇ ਵਿੱਚ ਪੂਰੇ ਦਾ ਪੂਰਾ ਟਾਊਨ ਜਿਹੜਾ ਤਬਾਹ ਹੋ ਗਿਆ, 100 ਤੋਂ ਵੱਧ ਮੌਤਾਂ ਹੋ ਚੁੱਕੀਆਂ ਆ, ਬਹੁਤ ਹੀ ਬੁਰਾ ਹਾਲ ਆ। ਸਟੇਟ ਆਫ ਐਮਰਜੈਂਸੀ ਉੱਥੇ ਡਿਕਲੇਅਰ ਕੀਤੀ ਆ। ਵਾਈਟ ਹਾਊਸ ਪੂਰੀ ਤਰ੍ਹਾਂ ਸਪੋਰਟ ਕਰ ਰਿਹਾ ਆ। ਜਿਹੜੇ ਉੱਥੇ ਦੇ ਗਵਰਨਰ ਵਾਸ਼ਰ ਆ, ਉਹਨਾਂ ਨੇ ਇਹ ਕਿਹਾ ਵੀ ਵੱਖ-ਵੱਖ ਸਟੇਟਸ ਨੂੰ ਵੀ ਸਾਡੀ ਜਿਹੜੀ ਹੈਲਪ ਕਰੋ। ਪਰ ਅੱਜ ਨਾਲ ਦੀ ਨਾਲ ਸਟੇਟ ਆਫ ਕੰਟੱਕੀ ਨੇ ਇੱਕ ਇਨਵੈਸਟੀਗੇਸ਼ਨ ਵੀ, ਜਿਹੜੀ ਉੱਥੇ ਦੀ ਇੱਕ ਕੈਂਡਲ ਫੈਕਟਰੀ ਆ ਜਿਹੜੀ ਮੋਮਬੱਤੀਆਂ ਬਣਾਉਂਦੀ ਆ, ਉਹਨਾਂ ਦੀ ਸ਼ੁਰੂ ਕਰ ਦਿੱਤੀ ਆ। ਵੀ ਕਿਸ ਤਰ੍ਹਾਂ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਸੀ ਵੀ ਟੋਰਨੇਡੋ ਆਊਗਾ ਬਹੁਤ ਵੱਡਾ, ਪਰ ਉਹਨਾਂ ਨੇ ਆਪਣੇ EMPLOYEES ਨੂੰ ਥ੍ਰੈਟ ਕੀਤਾ ਵੀ ਜੇ ਤੁਸੀਂ ਕੰਮ ਤੇ ਨਾ ਆਏ ਤਾਂ ਤੁਹਾਨੂੰ ਜਿਹੜੀ ਆ ਕੰਮ ਤੋਂ ਫਾਇਰ ਕੀਤਾ ਜਾ ਸਕਦਾ ਹੈਗਾ ਆ। ਸੋ ਇਹ ਬਹੁਤ ਮਾੜੀ ਗੱਲ ਆ। 50 ਦੇ ਕਰੀਬ ਉੱਥੇ ਮੌਤਾਂ ਹੋਈਆਂ ਆ। ਹਜੇ ਤੱਕ 100 ਤੋਂ ਵੱਧ ਅਨਕਾਊਂਟਡ ਲੋਕ ਹੈਗੇ ਆ। ਜਿਹੜੀ ਇਹ ਫੈਕਟਰੀ ਦੀ ਬਿਲਡਿੰਗ ਸੀ, ਪੂਰੀ ਦੀ ਪੂਰੀ ਜਿਹੜੀ ਫਲੈਟ ਹੋ ਗਈ ਹੈਗੀ ਆ। ਜਿਹੜੇ ਗਵਰਨਰ ਆ ਬਿਸ਼ੇਰ, ਉਹਨਾਂ ਨੇ ਇਹ ਕਿਹਾ ਆ ਵੀ 100 ਤੋਂ ਵੱਧ ਮੌਤਾਂ ਜਿਹੜੀਆਂ ਇੱਥੇ ਹੋ ਸਕਦੀਆਂ ਆ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹ ਮਲਬੇ ਦੇ ਵਿੱਚੋਂ ਬੋਡੀਜ਼ ਨੂੰ ਕੱਢ ਰਹੇ ਆ ਤੇ ਗਿਣ ਰਹੇ ਹੈਗੇ ਆ। ਬਹੁਤ ਹੀ ਦਰਦਨਾਕ ਜਿਹੜਾ ਦ੍ਰਿਸ਼ ਉੱਥੇ ਦਾ ਹੈਗਾ ਆ। ਅਗਲੀ ਖਬਰ ਜਿਹੜੀ ਆ, ਸਮਟਰ ਕਾਉਂਟੀ ਫਲੋਰੀਡਾ ਤੋਂ ਆ ਰਹੀ ਆ, ਜਿੱਥੇ 3 ਜਾਣਿਆਂ ਨੂੰ ਅਰੈਸਟ ਕੀਤਾ ਗਿਆ ਆ। ਉਹਨਾਂ ਨੇ ਵੱਖ-ਵੱਖ ਸਮੇਂ ਤੇ ਮਲਟੀਪਲ ਵੋਟਸ ਜਿਹੜੀਆਂ 2020 ਦੀਆਂ ਇਲੈਕਸ਼ਨ ਹੋਈਆਂ, ਉਹਨਾਂ ਦੇ ਵਿੱਚ ਪਾਈਆਂ ਹੈਗੀਆਂ। ਜੇ ਕੈਟਕਿਕ, ਜੌਨ ਹਾਲਸਟੈਡ ਤੇ ਜੌਨ ਰਾਈਡਰ, ਤਿੰਨਾਂ ਨੂੰ ਹੀ ਜਿਹੜੇ ਆ ਇੱਕ ਨਾਲੋਂ ਵੱਧ ਵੋਟਾਂ ਪਾਉਣ ਦੇ ਵਿੱਚ ਚਾਰਜ ਕੀਤਾ ਗਿਆ ਹੈਗਾ ਆ। ਸੋ ਹੁਣ ਇਹਨਾਂ ਨੂੰ ਕਿੰਨੀ ਕੁ ਸਜ਼ਾ ਹੁੰਦੀ ਆ, ਉਹ ਹੁਣ ਆਪਾਂ ਦੇਖਦੇ ਹਾਂ। 63 ਸਾਲਾਂ ਦਾ ਕੈਟਿਕ ਕਹਿੰਦੇ ਪਈ, ਇਸ ਨੇ ਫਲੋਰੀਡਾ ਦੇ ਵਿੱਚ ਅਕਤੂਬਰ 2020 ਦੇ ਵਿੱਚ ਜਿਹੜੀ ਆ ਐਬਸੈਂਟੀ ਬੈਲਟ ਪਾਈ। ਉਸ ਤੋਂ ਬਾਅਦ ਇਸ ਨੇ ਮਿਸ਼ੀਗਨ ਦੇ ਵਿੱਚ ਵੀ ਪਾਈ। ਇਸੇ ਤਰ੍ਹਾਂ ਹਾਲਸਟੈਡ 71 ਸਾਲਾਂ ਦਾ, ਉਸਨੇ ਫਲੋਰੀਡਾ ਦੇ ਵਿੱਚ ਐਬਸੈਂਟੀ ਬੈਲਟ ਪਾਈ ਤੇ ਨਿਊਯਾਰਕ ਦੇ ਵਿੱਚ ਵੀ ਪਾਈ। ਕੈਟਿਕ ਤੇ ਹਾਲਸਟੈਡ ਜਿਹੜੇ ਆ, ਦੋਨਾਂ ਨੇ ਜਿਹੜੀ ਇਹ ਸਮਟਰ ਕਾਉਂਟੀ ਜੇਲ੍ਹ ਆ, ਉਹਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ, ਕਿਉਂਕਿ ਉਹਨਾਂ ਦੇ ਵਾਰੰਟ ਇਸ਼ੂਜ਼ ਹੋਏ ਸੀਗੇ। ਇੱਕ ਰਾਈਡਰ ਜਿਹੜਾ 61 ਸਾਲਾਂ ਦਾ ਸੀਗਾ, ਉਹ ਬਰੀਵਰਡ ਕਾਉਂਟੀ ਦੇ ਡੈਪਟੀਜ਼ ਵੱਲੋਂ ਉਸ ਨੂੰ ਅਰੈਸਟ ਕੀਤਾ ਗਿਆ ਹੈਗਾ ਆ। ਉਸਨੇ ਵੀ ਜਿਹੜੀਆਂ 2 ਤੋਂ ਵੱਧ ਜਗ੍ਹਾ ਦੇ ਉੱਤੇ ਆਪਣੀਆਂ ਵੋਟਸ ਪਾਈਆਂ ਸੀਆਂ। ਸੋ ਨਕਲੀ ਵੋਟ ਜੇ ਕੋਈ ਪਾਉਂਦਾ, ਉਹਦੀ ਸਜ਼ਾ ਤਾਂ ਬਹੁਤ ਆ, ਪਰ ਬਸ ਉਹ ਅੜਿੱਕ ਕੇ ਆਉਣਾ ਚਾਹੀਦਾ ਹੈਗਾ ਆ ਅਥਾਰਟੀਜ਼ ਦੇ। ਅਗਲੀ ਖਬਰ ਵੱਲ ਚਲੀਏ। ਅੱਜ ਯੂਨਾਈਟਿਡ ਅਰਬ ਐਮਿਰੇਟਸ ਨੇ ਆਪਣਾ ਮਲਟੀ ਬਿਲੀਅਨ ਡਾਲਰ ਦਾ ਜਿਹੜੀ ਵੈਪਨ ਡੀਲ ਸੀਗੀ USA ਦੇ ਨਾਲ, ਉਹ ਬੰਦ ਸਸਪੈਂਡ ਕਰ ਦਿੱਤੀ ਹੈਗੀ ਆ। ਕਹਿੰਦੇ ਭਈ ਉਹ ਬਹੁਤ ਜ਼ਿਆਦਾ ਫਰਸਟ੍ਰੇਟਡ ਹੈਗੇ ਆ US ਤੇ ਚਾਈਨਾ ਦੇ ਸ਼ੋਅਡਾਊਨ ਨੂੰ ਲੈ ਕੇ। ਸੋ ਯੂਨਾਈਟਿਡ ਅਰਬ ਐਮਿਰੇਟਸ ਨੇ ਇਹ ਅੱਜ ਅਨਾਊਂਸ ਕੀਤਾ ਹੈਗਾ ਆ। ਚਾਈਨੀਜ਼ ਜਿਹੜੀਆਂ ਅਥਾਰਟੀਜ਼ ਆ, ਉਹ ਵੀ ਆਪਣੀ ਕੋਸ਼ਿਸ਼ ਕਰ ਰਹੀਆਂ ਆ ਇਹ ਆਇਲ ਰਿਚ ਜਿਹੜੀ ਗਲਫ ਸਟੇਟ ਆ, ਉਹਨੂੰ ਸਮਾਨ ਵੇਚਿਆ ਜਾਵੇ। ਸੋ ਹੁਣ ਦੇਖਦੇ ਹਾਂ ਵੀ ਜੇ ਇਹ ਡੀਲ ਸਸਪੈਂਡ ਹੋਈ ਆ, ਇਹ ਤੋਂ ਬਾਅਦ US ਦੇ ਜਿਹੜੇ ਰਿਲੇਸ਼ਨ ਆ UAE ਨਾਲ, ਉਹ ਕਿਸ ਤਰ੍ਹਾਂ ਦੇ ਰਹਿਣਗੇ, ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੂਗਾ। ਅਗਲੀ ਖਬਰ ਵੱਲ ਚਲੀਏ। ਇਹ ਇੱਕ ਨਿਊਯਾਰਕ ਤੋਂ ਆ ਰਹੀ ਹੈ। ਕਹਿੰਦੇ ਪਈ ਇੱਕ ਕ੍ਰਿਸਮਸ ਟਰੀ ਦੇ ਵਿੱਚ ਜਿਹੜਾ ਸੱਪ ਆ, ਉਹ ਲੱਭਿਆ ਹੈਗਾ ਤੇ ਕਾਫੀ ਲੰਮਾ ਇਹ ਸੱਪ ਆ ਤੇ ਕਾਫੀ ਜ਼ਹਿਰੀਲਾ ਵੀ ਹੈਗਾ ਆ। ਤੇ ਦੇਖੋ ਭਈ ਪਤਾ ਨਹੀਂ ਕਿੰਨਾ ਚਿਰ ਕਹਿੰਦੇ ਉਹ ਉੱਥੇ ਲੁਕਿਆ ਰਿਹਾ। ਬਹੁਤ ਹੀ ਪੋਇਜ਼ਨਸ ਸਨੇਕ ਜਿਹੜਾ ਆ ਇਹ ਟਰੀ ਦੇ ਵਿੱਚ ਸੀਗਾ। ਇਹਦੀ ਜਿਹੜੀ ਲੰਬਾਈ ਆ 4.3 ਫੁੱਟ ਤੋਂ ਲੈ ਕੇ ਕਹਿੰਦੇ 4.9 ਫੁੱਟ ਤੱਕ ਦੱਸੀ ਗਈ ਆ CNN ਦੇ ਮੁਤਾਬਕ। ਤੇ ਕਹਿੰਦੇ ਸੱਪ ਇਹ ਇਸ ਟਰੀ ਦੇ ਵਿੱਚ ਲਗਭਗ 2 ਘੰਟੇ ਦੇ ਕਰੀਬ ਰਿਹਾ। ਸੋ ਹੁਣ ਜੇ ਕੋਈ ਬੱਚਾ ਵਗੈਰਾ ਉਹਦੇ ਲਾਗੇ ਚਲ ਜਾਂਦਾ ਤੇ ਬਹੁਤ ਜ਼ਿਆਦਾ ਜਿਹੜਾ ਜਾਨੀ ਨੁਕਸਾਨ ਹੋ ਸਕਦਾ ਸੀਗਾ। ਅਗਲੀ ਖਬਰ ਵੱਲ ਚਲੀਏ। ਉਹ ਟੈਸਲਾ ਤੋਂ ਆ ਰਹੀ ਆ। ਟੈਸਲਾ ਨੂੰ ਕੁਛ ਜਿਹੜੀਆਂ ਬੀਬੀਆਂ ਆ, ਲੇਡੀਜ਼ ਆ, ਉਹਨਾਂ ਨੇ ਸੂ ਕੀਤਾ ਹੈਗਾ ਆ, ਖਾਸ ਕਰਕੇ ਉਹਨਾਂ ਨੂੰ ਸੈਕਸ਼ੂਅਲ ਹਰਾਸਮੈਂਟ ਦੇ ਮਾਮਲੇ ਦੇ ਵਿੱਚ। ਕਹਿੰਦੇ ਟਾਈਮ ਮੈਗਜ਼ੀਨ ਜਿਹੜਾ ਆ,
ਉਸਨੇ ਹਜੇ 2 ਦਿਨ ਪਹਿਲਾਂ ਹੀ ਟੈਸਲਾ ਦੇ ਜਿਹੜੇ ਸੀਈਓ ਆ ਇਲੋਨ ਮਸਕ ਉਹਨਾਂ ਨੂੰ ਪਰਸਨ ਆਫ ਦਾ ਈਅਰ ਡਿਕਲੇਅਰ ਕੀਤਾ ਸੀ। ਤੇ ਇਸ ਕੰਪਨੀ ਦੇ ਉੱਤੇ ਕਾਫੀ ਜਿਹੜੇ ਚਾਰਜਸ ਲੱਗ ਰਹੇ ਹੈਗੇ ਆ ਵੀ ਸੈਕਸ਼ੂਅਲ ਹਰਾਸਮੈਂਟ ਜਿਹੜੇ ਉੱਥੇ ਮੇਲ ਕੋਵਰਕਰਸ ਆ ਤੇ ਜਿਹੜੇ ਸੁਪੀਰੀਅਰਸ ਹੈਗੇ ਆ ਉਹਨਾਂ ਵੱਲੋਂ ਹੋ ਰਹੇ ਹੈਗੇ ਆ। ਤੇ ਕਹਿੰਦੇ ਵੀ ਇਹ ਜਿਹੜੇ ਇਨਸਪਾਇਰੇਸ਼ਨ ਆ ਇਹ ਵੀ ਐਲੋਨ ਮਸਕ ਤੋਂ ਹੀ ਮਿਲ ਰਹੀ ਆ, ਜਿਹੜਾ ਸੀਈਓ ਆ ਕੰਪਨੀ ਦਾ। ਵੱਖ-ਵੱਖ 6 ਡਿਫਰੈਂਟ ਲਾਸੂਟਸ ਵੱਖ-ਵੱਖ ਲੇਡੀਜ਼ ਵੱਲੋਂ ਕੀਤੇ ਗਏ ਆ ਵੀ ਕਿਸ ਤਰ੍ਹਾਂ ਜਿਹੜੇ ਮੇਲ ਕੋਵਰਕਰਸ ਆ ਉਹਨਾਂ ਨੇ ਲੇਡੀਜ਼ ਨੂੰ ਗਰੁੱਪ ਕੀਤਾ ਹੈਗਾ ਆ। ਤੇ ਇਹ ਬਹੁਤ ਹੀ ਜਿਹੜੀ ਮਾੜੀ ਗੱਲ ਹੈਗੀ ਆ। ਸੋ ਇੱਦਾਂ ਦੀ ਵੱਡੀ ਕੰਪਨੀ ਦੇ ਵਿੱਚ ਜੇ ਇੱਦਾਂ ਦੇ ਚਾਰਜਸ ਲੱਗਦੇ ਹੈਗੇ ਆ, ਐਕੁਜ਼ੀਸ਼ਨ ਹੁੰਦੀ ਹੈਗੀ ਆ ਤੇ ਇਹ ਬਹੁਤ ਹੀ ਮਾੜੀ ਗੱਲ ਆ। ਕਿਉਂਕਿ ਇੱਕ ਪਾਸੇ ਤਾਂ ਟੈਸਲਾ ਦਾ ਸੀਈਓ ਕਹਿੰਦਾ ਵੀ ਮੈਂ ਦੁਨੀਆ ਨੂੰ ਸਾਰੇ ਚੰਦ ਤੇ ਲੈ ਜਾਣਾ ਤੇ ਪੂਰੀ ਦੁਨੀਆ ਦੇ ਵਿੱਚ ਇਲੈਕਟ੍ਰਿਕ ਕਾਰਾਂ ਜਿਹੜੀਆਂ ਆ ਹਰ ਇੱਕ ਦੇ ਘਰ 'ਚ ਹੋਣਗੀਆਂ ਉਸ ਦੀ ਕੰਪਨੀ ਦੀਆਂ। ਪਰ ਦੂਸਰੇ ਪਾਸੇ ਜੇ ਉਹਦੀ ਕੰਪਨੀ ਦੇ ਵਿੱਚ ਇੰਪਲਾਈਜ਼ ਦਾ ਇਹ ਹਾਲ ਆ, ਖਾਸ ਕਰਕੇ ਆਪਣੀਆਂ ਲੇਡੀਜ਼ ਦਾ, ਬੀਬੀਆਂ ਦਾ, ਤੇ ਇਹ ਬਹੁਤ ਹੀ ਮਾੜੀ ਗੱਲ ਹੈਗੀ ਆ। ਅਗਲੀ ਖਬਰ ਜਿਹੜੀ ਆ ਵੈਦਰ ਦੇ ਸੰਬੰਧ ਦੇ ਵਿੱਚ ਆ। ਬੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਆ ਪਿਛਲੇ 48 ਘੰਟਿਆਂ ਦੇ ਵਿੱਚ ਪਿਆ। ਕਹਿੰਦੇ 10 ਇੰਚ ਤੱਕ ਕਈ ਏਰੀਏਜ਼ ਦੇ ਵਿੱਚ ਪਿਆ, ਸੈਨ ਫਰਾਂਸਿਸਕੋ ਦਾ ਏਰੀਆ ਵੀ ਲਾ ਲਓ। ਇਸੇ ਤਰ੍ਹਾਂ ਫ੍ਰਿਜ਼ਨੋ ਏਰੀਏ ਦੇ ਵਿੱਚ ਵੀ ਬਹੁਤ ਜ਼ਿਆਦਾ ਮੀਂਹ ਪਿਆ ਹੈਗਾ। ਹੁਣ ਇਹ ਜਿਹੜਾ ਐਟਮੋਸਫੇਰਿਕ ਰਿਵਰ ਆ, ਉਹ ਸਦਰਨ ਕੈਲੀਫੋਰਨੀਆ ਵੱਲ ਨੂੰ ਜਾ ਰਿਹਾ ਹੈਗਾ। ਸੋ ਲਾਸ ਐਂਜਲਸ ਤੇ ਔਰੇਂਜ ਕਾਉਂਟੀ ਦੇ ਵਿੱਚ ਕਾਫੀ ਮੀਂਹ ਆਉਣ ਵਾਲੇ ਘੰਟਿਆਂ ਦੇ ਵਿੱਚ ਪਊਗਾ। ਸੋ ਇੱਕ ਤਰ੍ਹਾਂ ਨਾਲ ਇਹ ਵਧੀਆ ਵੀ ਆ ਵੀ ਕਿਉਂਕਿ ਡਰਾਊਟ ਡਿਕਲੇਅਰ ਕੀਤਾ ਹੋਇਆ ਆ ਤੇ ਮੀਂਹ ਦੀ ਬਹੁਤ ਜ਼ਰੂਰਤ ਆ ਕੈਲੀਫੋਰਨੀਆ ਨੂੰ। ਫਾਰਮਿੰਗ ਪਤਾ ਹੀ ਆ ਵੀ ਕੈਲੀਫੋਰਨੀਆ ਦੇ ਵਿੱਚ ਕਿੰਨੀ ਹੁੰਦੀ ਹੈਗੀ ਆ। ਪਰ ਦੂਸਰੇ ਪਾਸੇ ਕਿਉਂਕਿ ਅੱਗਾਂ ਲੱਗੀਆਂ ਸੀਗੀਆਂ ਸਦਰਨ ਕੈਲੀਫੋਰਨੀਆ ਦੇ ਵਿੱਚ ਤੇ ਬਹੁਤ ਸਾਰੀਆਂ ਜਿਹੜੀਆਂ ਪਹਾੜੀਆਂ ਆ ਉੱਥੇ ਜਿਹੜੇ ਟਰੀ ਆ ਉਹ ਪੂਰੀ ਤਰ੍ਹਾਂ ਅੱਗ ਨਾਲ ਸੜ ਗਏ ਸੀ ਤੇ ਹੁਣ ਉੱਥੇ ਜੇ ਬਾਰਿਸ਼ ਜਿਹੜੀ ਆ ਕਾਫੀ ਹੈਵੀ ਪੈਂਦੀ ਆ ਉਹਦੇ ਨਾਲ ਲੈਂਡਸਲਾਈਡ ਆ ਸਕਦੇ ਆ ਤੇ ਹਾਈਵੇਜ਼ ਜਿਹੜੇ ਆ ਉਹ ਟੁੱਟ ਸਕਦੇ ਆ ਤੇ ਫਲੱਡਿੰਗ ਹੋ ਸਕਦੀ ਆ। ਤੇ ਕੱਲ੍ਹ ਜਿਹੜੀਆਂ ਰਿਪੋਰਟਸ ਆਈਆਂ ਸੈਕਰਾਮੈਂਟੋ ਏਰੀਏ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਆ ਫਲੱਡਿੰਗ ਦੇ ਨਾਲ ਹੋਇਆ ਹੈਗਾ ਆ। ਅਗਲੀ ਖਬਰ ਸੈਨੇਟ ਦੇ ਸੰਬੰਧ ਦੇ ਵਿੱਚ ਆ। ਸੈਨੇਟ ਨੇ ਅੱਜ ਵੋਟ ਪਾ ਦਿੱਤੀ ਆ ਤਾਂ ਕਿ ਜਿਹੜੀ ਡੈਫਟ ਸੀਲਿੰਗ ਆ ਉਹ ਉਸ ਨੂੰ ਇਨਕਰੀਜ਼ ਕੀਤਾ ਜਾਵੇ। ਉਹ ਹੁਣ 2.5 ਟ੍ਰਿਲੀਅਨ ਡਾਲਰ ਦੇ ਉੱਤੇ ਹੋ ਗਈ ਹੈਗੀ ਆ। ਸੋ ਕਰਜ਼ਾ ਜਿਹੜਾ ਆ ਵੱਧਦਾ ਤੋਂ ਵੱਧਦਾ ਹੀ ਜਾ ਰਿਹਾ ਆ ਤੇ ਟ੍ਰਿਲੀਅਨਸ ਆਫ ਡਾਲਰ ਦੇ ਵਿੱਚ ਇਹ ਜਿਹੜਾ ਕਰਜ਼ਾ ਆ ਇਹ ਹੋ ਗਿਆ ਹੈਗਾ ਆ। ਜੀ। ਤੇ ਆਪਾਂ ਅਗਲੀ ਖਬਰ ਵੱਲ ਚਲੀਏ ਤੇ ਹਾਊਸ ਨੇ ਅੱਜ ਵੋਟ ਪਾ ਦਿੱਤੀ ਆ ਮਾਰਕ ਮੀਡੋਜ਼ ਦੇ ਸੰਬੰਧ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਸਾਥੀ ਸੀਗੇ ਜਸਟਿਸ ਡਿਪਾਰਟਮੈਂਟ ਦੇ ਕੰਟੈਂਪਟ ਆਫ ਕੋਰਟ ਦੇ ਸੰਬੰਧ ਦੇ ਵਿੱਚ ਕਿਉਂ ਨਵੇਂ ਜਿਹੜੇ ਹੁਣ ਟੈਕਸਟ ਮੈਸੇजेस ਸਾਹਮਣੇ ਆਏ ਆ ਜਿਹਦੇ ਵਿੱਚ ਇਹ ਦੱਸਿਆ ਗਿਆ ਵੀ ਕਿਸ ਤਰ੍ਹਾਂ ਈਵਨ ਲੌਰਾ ਇੰਗਰਾਮ ਜਿਹੜੀ ਫੌਕਸ ਦੀ ਚੈਨਲ ਆ ਇਸੇ ਤਰ੍ਹਾਂ ਹੋਰ ਵੀ ਜਿਹੜੇ ਕੰਜ਼ਰਵੇਟਿਵ ਸੀ ਈਵਨ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਬੇਟਾ ਜਿਹੜਾ ਜੂਨੀਅਰ ਡੋਨਲਡ ਟਰੰਪ ਆ ਉਹਨੇ ਵੀ ਮੈਸੇजेस ਉਸ ਟਾਈਮ ਕੀਤੇ ਸੀ ਮੀਡੋਜ਼ ਨੂੰ ਵੀ ਇਹ ਜਿਹੜੀ ਇਨਕਰੈਕਸ਼ਨ ਹੋ ਰਹੀ ਹੈਗੀ ਆ ਉਸ ਨੂੰ ਜਲਦੀ ਤੋਂ ਜਲਦੀ ਜਿਹੜਾ ਰੋਕਿਆ ਜਾਵੇ। ਸੋ ਤੇ ਉਸ ਤੋਂ ਬਾਅਦ ਨਹੀਂ ਹੋ ਸਕਿਆ। ਉਹਨਾਂ ਨੇ ਕੋਸ਼ਿਸ਼ ਕੀਤੀ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹ ਅਨਾਊਂਸਮੈਂਟ ਕਰਨ ਵੀ ਇੰਸੁਰੈਕਸ਼ਨ ਜਿਹੜੀ ਆ ਇਹ ਨਾ ਹੋਵੇ ਪਰ ਉਹ ਟਲੇ ਨਹੀਂ। ਸੋ ਇਹ ਨਵੀਆਂ ਜਿਹੜੀਆਂ ਚੀਜ਼ਾਂ ਆ ਇਹ ਹੁਣ ਸਾਹਮਣੇ ਆਈਆਂ ਹੈਗੀਆਂ ਆ। ਤੇ ਹੁਣ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਹੀ ਆ ਪਰ ਸਮਾਪਤੀ ਤੋਂ ਪਹਿਲਾਂ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਅੱਜ ਸਟਾਕ ਮਾਰਕੀਟ ਜਿਹੜੀ ਆ ਡਾਊਨ ਗਈ ਆ। ਉਹਦਾ ਮੇਨ ਰੀਜ਼ਨ ਇਹੀ ਆ ਅੱਜ ਫੈਡਰਲ ਰਿਜ਼ਰਵ ਬੋਰਡ ਦੀ ਮੀਟਿੰਗ ਹੋਈ ਆ। ਇਨਫਲੇਸ਼ਨ ਨੂੰ ਲੈ ਕੇ ਜਿਹੜਾ ਵਾਈਟ ਹਾਊਸ ਆ ਉਹ ਪੂਰੀ ਤਰ੍ਹਾਂ ਬੜੀ ਬੈਡ ਸਿਚੁਏਸ਼ਨ 'ਚ ਆ। ਈਵਨ ਜਿਹੜੇ ਨਵੇਂ ਪੋਲਿੰਗਸ ਆਈ ਆ ਉਹਨਾਂ ਦੇ ਮੁਤਾਬਕ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਪੋਜੀਸ਼ਨ ਬਹੁਤ ਪਤਲੀ ਆ ਤੇ ਉਸ ਤੋਂ ਵੀ ਵੱਧ ਪਤਲੀ ਜਿਹੜੀ ਆ ਕਮਲਾ ਦੇਵੀ ਹੈਰਿਸ ਜਿਹੜੀ ਵਾਈਸ ਪ੍ਰੈਜ਼ੀਡੈਂਟ ਆ ਉਹਨਾਂ ਦੀ ਹੈਗੀ ਆ। ਸੋ ਇਸ ਮੀਟਿੰਗ ਤੋਂ ਬਾਅਦ ਜਿਹੜੀ ਵਾਈਟ ਹਾਊਸ ਦੀ ਸੌਰੀ ਜਿਹੜੀ ਫੈਡਰਲ ਰਿਜ਼ਰਵ ਬੋਰਡ ਦੀ ਹੋਈ ਆ ਇਹ ਲੱਗਦਾ ਹੀ ਆ ਵੀ ਹੁਣ ਇੰਟਰਸਟ ਰੇਟ ਇਨਕਰੀਜ਼ ਹੋਊਗਾ। ਇਹ ਵੀ ਕਾਫੀ ਜ਼ਿਆਦਾ ਹੋ ਸਕਦਾ ਆ ਕਿਉਂਕਿ ਪਿਛਲੇ 82 ਤੋਂ ਬਾਅਦ ਹੁਣ ਤੱਕ ਇੰਨੀ ਜ਼ਿਆਦਾ ਮਹਿੰਗਾਈ ਹੋਈ ਆ। ਸੋ ਉਹਨੂੰ ਦੇਖਦੇ ਹੋਏ ਸਟਾਕ ਮਾਰਕੀਟ ਅੱਜ ਥੱਲੇ ਗਈ ਆ। ਨੈਸਡੈਕ 1.14% ਡਾਊਨ ਗਿਆ ਆ।
S&P ਇੰਡੈਕਸ ਜਿਹੜਾ ਹੈ 0.75% ਡਾਊਨ ਗਿਆ। ਇਸੇ ਤਰ੍ਹਾਂ ਡਾਓ ਜੋਨ ਇੰਡਸਟਰੀਅਲ ਜਿਹੜਾ ਹੈ 0.30% ਡਾਊਨ ਗਿਆ। ਸੋ 106.77 ਜਿਹੜਾ ਆ ਉਹ ਡਾਊਨ ਗਿਆ ਹੈਗਾ। ਤੇ 1 ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ 1 ਡਾਲਰ ਤੇ 28 ਸੈਂਟ ਦੇ ਬਰਾਬਰ ਹੋ ਰਹੀ ਆ। ਇੰਡੀਆ ਦਾ ਰੁਪਈਆ ਇੱਕ ਵਾਰੀ ਫੇਰ ਥੱਲੇ ਨੂੰ ਡਿੱਗਦਾ ਜਾ ਰਿਹਾ ਆ। ਅੱਜ ਇੰਡੀਆ ਦੇ ਜੇ ਰੁਪਈਆਂ ਦੀ ਗੱਲ ਕਰਦੇ ਜਾਈਏ, 1 ਯੂਐਸ ਡਾਲਰ ਦੇ ਬਰਾਬਰ ਇੰਡੀਆ ਦਾ ਰੁਪਈਏ 76 ਰੁਪਏ 5 ਪੈਸੇ ਰਹਿ ਗਏ ਹੈਗੇ ਆ। ਸੋ ਪਿਛਲੇ 10 ਕੁ ਦਿਨਾਂ 'ਚ 2 ਰੁਪਈਆ ਜਿਹੜਾ ਆ ਲਗਭਗ ਥੱਲੇ ਗਿਆ ਹੈਗਾ ਆ। ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।